Viewers, welcome back in our program. And Dr. Saab, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਵਰਲਡ ਹਿਸਟਰੀ। ਵਰਲਡ ਹਿਸਟਰੀ 'ਚ 1950 ਦੇ ਵਿੱਚ ਇਜ਼ਰਾਈਲ ਨੇ ਲਾਅ ਆਫ ਰਿਟਰਨ ਪਾਸ ਕੀਤਾ। ਇਹਦਾ ਮਤਲਬ ਸੀ ਕਿ ਯਹੂਦੀ ਜਿੱਥੇ ਵੀ ਦੁਨੀਆ 'ਚ ਨੇ ਉਹਨਾਂ ਦਾ ਹੱਕ ਹੈ ਕਿ ਉਹ ਇਜ਼ਰਾਈਲ ਜਾ ਕੇ ਵਸ ਸਕਦੇ ਨੇ ਜੀ। 1959 ਦੇ ਵਿੱਚ ਇੰਡੋਨੇਸ਼ੀਆ ਨੇ ਆਪਣਾ ਸੰਵਿਧਾਨ ਜਿਹੜਾ ਉਹਨੂੰ ਰੀਸਟੋਰ ਕੀਤਾ ਜੀ। 1962 ਚ ਅਲਜੀਰੀਆ ਨੇ 132 ਸਾਲ ਬਾਅਦ ਫਰਾਂਸ ਤੋਂ ਆਪਣੀ ਆਜ਼ਾਦੀ ਹਾਸਲ ਕੀਤੀ ਜੀ। ਅਮਰੀਕਾ ਦੇ ਵਿੱਚ 26ਵੀਂ ਅਮੈਂਡਮੈਂਟ 1971 ਦੇ ਵਿੱਚ ਪਾਸ ਹੋਈ, ਜਿਹਦੀ ਜਿਹੜੀ ਵੋਟਿੰਗ ਏਜ ਸੀ ਉਹ 21 ਸਾਲ ਤੋਂ ਘਟਾ ਕੇ 18 ਸਾਲ ਬਣੀ ਤੇ 1986 ਦੇ ਵਿੱਚ ਸਟੈਚੂ ਆਫ ਲਿਬਰਟੀ ਨੂੰ ਦੁਬਾਰਾ ਖੋਲ੍ਹਿਆ ਗਿਆ ਉਹਨੂੰ ਰੀਫਰਨਿਸ਼ ਕਰਨ ਤੋਂ ਬਾਅਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਨਾਲ ਸਿੱਖ ਹਿਸਟਰੀ ਤੇ ਵਰਲਡ ਹਿਸਟਰੀ ਡਿਸਕਸ ਕੀਤੀ। ਤੇ ਹੁਣ ਸਾਡਾ ਪਹਿਲਾ ਸਵਾਲ ਹੈ, CBI ਨੇ ਕਿਹਾ ਹੈ ਕਿ ਗੁਜਰਾਤ ਪੁਲਿਸ ਅਤੇ ਇੰਟੈਲੀਜੈਂਸ ਬਿਊਰੋ ਵੱਲੋਂ ਇਸ਼ਰਤ ਜਹਾਂ ਦਾ ਬਣਾਇਆ ਗਿਆ ਮੁਕਾਬਲਾ ਝੂਠਾ ਸੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, 15 ਜੂਨ 2004 ਦੇ ਵਿੱਚ ਗੁਜਰਾਤ ਪੁਲਿਸ ਦੇ ਅੱਪਰ ਲੈਵਲ IG DIG ਲੈਵਲ ਲੋਕਾਂ ਨੇ ਇੰਟੈਲੀਜੈਂਸ ਬਿਊਰੋ ਜੀ, ਜਿਹੜਾ ਸੈਂਟਰ ਗਵਰਨਮੈਂਟ ਦੇ ਥੱਲੇ ਹੈ, ਉਹਦੇ ਡਿਪਟੀ ਡਾਇਰੈਕਟਰ ਨਾਲ ਮਿਲ ਕੇ ਇਸ਼ਰਤ ਜਹਾਨ ਜਿਹੜੀ 19 ਸਾਲਾਂ ਦੀ ਇੱਕ ਮਾਸੂਮ ਬੱਚੀ ਸੀ, ਮੁੰਬਈ ਦੇ ਕਾਲਜ ਪੜ੍ਹਦੀ ਸੀ ਜੀ, ਉਹਦੇ ਹੋਰ 3 ਸਾਥੀਆਂ ਨੂੰ ਉਹਨੂੰ ਚੁੱਕਿਆ ਦੂਰੋਂ, ਪਹਿਲਾਂ ਇੱਕ ਫਾਰਮ ਹਾਊਸ ਦੇ ਵਿੱਚ ਕੈਦ ਰੱਖਿਆ ਤੇ ਬਾਅਦ ਦੇ ਵਿੱਚ ਅਹਿਮਦਾਬਾਦ ਦੀਆਂ ਆਊਟਸਕਰਟਸ ਦੇ ਉੱਤੇ ਕਟਾਰਪੁਰ ਪਿੰਡ ਦੇ ਨੇੜੇ ਮੁਕਾਬਲੇ 'ਚ ਮਾਰ ਦਿੱਤਾ ਔਰ ਖਬਰ ਦਿੱਤੀ ਕਿ ਜੀ ਲਸ਼ਕਰੇ ਤੌਇਬਾ ਦੇ ਬੜੇ ਖਤਰਨਾਕ ਜਿਹੜੇ 4 ਕਾਰਕੁਨ ਨੇ ਉਹ ਮਾਰੇ ਗਏ ਜੀ। ਇਸ ਦਾ ਰੌਲਾ ਪਿਆ, ਇਨਵੈਸਟੀਗੇਸ਼ਨ ਹੋਈ। CBI ਨੇ ਫਾਈਨਲੀ ਜਿਹੜੀ ਰਿਪੋਰਟ ਇਸ ਹਫਤੇ ਦੇ ਵਿੱਚ ਦਿੱਤੀ ਹੈ ਜੀ। ਉਹਨਾਂ ਨੇ ਕਿਹਾ ਕਿ ਇਹ ਜਿਹੜਾ DIG ਵਣਜਾਰਾ ਸੀ ਉਸ ਵੇਲੇ, ਜਿਹਨੂੰ ਐਨਕਾਊਂਟਰ ਸਪੈਸ਼ਲਿਸਟ ਕਹਿੰਦੇ ਸੀ, ਜਿਵੇਂ ਸੁਰਜੀਤ ਸਿੰਘ ਦਾ ਜ਼ਿਕਰ ਹੋ ਰਿਹਾ ਵੀ ਐਨਕਾਊਂਟਰ ਸਪੈਸ਼ਲਿਸਟ ਸੀ, ਇਹਨੂੰ ਲਿਆਂਦੇ ਸੀ ਵੀ ਇਹ ਬੰਦੇ ਮਾਰਨੇ ਕਿਵੇਂ ਨੇ, ਇਹਨੂੰ ਜਾਣਦਾ। ਸੋ ਉਹਦੇ 'ਚ ਉਹਨਾਂ ਨੇ ਹੁਣ CBI ਨੇ ਮੰਨ ਲਿਆ ਵੀ ਇਹਨਾਂ ਚਾਰੋਂ ਦਾ ਪੁਲਿਸ ਮੁਕਾਬਲਾ ਬਣਾਇਆ ਸੀ। ਉਹਦੇ 'ਚ DIG ਲੈਵਲ ਦੇ ਜਿਹੜੇ ਨੇ ਉਹ ਗੁਜਰਾਤ ਪੁਲਿਸ ਦੇ ਵੀ ਇਨਵੋਲਵ ਸੀ। ਪਰ ਇਹ ਦਿਲਚਸਪ ਗੱਲ ਇਹ ਹੋਏਗੀ ਕਿ ਵੀ ਜਿਹੜਾ ਇੰਟੈਲੀਜੈਂਸ ਬਿਊਰੋ ਸੈਂਟਰ ਗਵਰਨਮੈਂਟ ਦੇ ਥੱਲੇ ਹੈ ਜੀ, ਇਹਦੇ ਲੈਵਲ ਦੇ ਬੰਦਿਆਂ ਨੇ ਵੀ ਉਹਨਾਂ ਦੇ ਨਾਲ ਕੋਆਪਰੇਟ ਕੀਤਾ। ਹੁਣ ਤਾਂ ਹੀ ਹੋਮ ਮਿਨਿਸਟਰ ਸ਼ਿੰਦੇ ਕਹਿ ਰਿਹਾ ਜੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕੱਲ ਤੱਕ ਇਹ ਕਹਿ ਰਹੇ ਸੀ ਵੀ ਨਹੀਂ, ਜਿਹੜਾ ਹੈ ਉਹ ਸਾਡਾ ਕੋਈ ਰੋਲ ਨਹੀਂ। ਸੋ ਇਹ ਗੱਲ ਸਾਬਤ ਕਰਦੀ ਹੈ ਵੀ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਘੱਟ ਗਿਣਤੀਆਂ ਦੇ ਦੂਸਰੇ ਤਬਕਿਆਂ ਦੇ ਹੋਣ, ਹਿੰਦੁਸਤਾਨ ਦੀਆਂ ਏਜੰਸੀਆਂ ਇੱਕ ਬੜੀ ਵਿਉਂਤਬੱਧ ਨੀਤੀ ਦੇ ਨਾਲ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਇਹਨਾਂ ਦੀ ਜਵਾਨੀ ਦਾ ਜਿਹੜਾ ਹੈ ਉਹ ਸਫਾਇਆ ਕਰ ਰਹੀਆਂ ਜੀ। ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਪ੍ਰਸਿੱਧ ਵਕੀਲ ਰਜਵਿੰਦਰ ਬੈਂਸ ਦਾ ਕਹਿਣਾ ਹੈ ਕਿ ਕਨਿਕਸ਼ਾ ਕਾਂਡ ਬਾਰੇ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਝੂਠ ਬੋਲ ਰਹੀਆਂ ਹਨ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਰਾਜਵਿੰਦਰ ਸਿੰਘ ਬੈਂਸ ਮਨੁੱਖੀ ਹੱਕਾਂ ਦੇ ਕਾਰਕੁਨ ਜਸਟਿਸ ਅਜੀਤ ਸਿੰਘ ਬੈਂਸ ਦੇ ਲੜਕੇ ਨੇ, ਭਾਵੇਂ ਸਿੱਖੀ ਸਰੂਪ ਤੇ ਨਹੀਂ ਨੇ ਜੀ, ਪਰ ਕੁਝ ਕੇਸ ਜਿਵੇਂ ਜਸਵੰਤ ਸਿੰਘ ਖਾਲੜੇ ਦੇ ਕੇਸ ਨੂੰ ਵੀ ਇਹਨਾਂ ਨੇ ਸੁਪਰੀਮ ਕੋਰਟ ਤੱਕ ਖੜਿਆ ਔਰ ਜਿਹਨਾਂ ਚਾਰਾਂ ਨੂੰ ਸਜ਼ਾਵਾਂ ਹੋਈਆਂ ਉਹਦੇ 'ਚ, ਔਰ ਜਿਹੜਾ ਸੁਰਜੀਤ ਸਿੰਘ ਪੁਲਸੀਏ ਦੀ ਗੱਲ ਹੋ ਰਹੀ ਹੈ ਉਹ ਵੀ ਇਹਨਾਂ ਦੇ ਰਾਹੀਂ ਰਾਜਵਿੰਦਰ ਸਿੰਘ ਬੈਂਸ ਰਾਹੀਂ ਜਿਹੜਾ ਪਟੀਸ਼ਨ ਪਾ ਰਿਹਾ ਪੰਜਾਬ ਹਰਿਆਣਾ ਹਾਈ ਕੋਰਟ 'ਚ ਇਸ ਮਾਮਲੇ 'ਚ ਕਿ ਵੀ ਕਿਵੇਂ ਉਹਨੇ ਐਨਕਾਊਂਟਰ ਬਣਾ ਕੇ ਮਾਰੇ। ਸੋ ਇਹ ਪਿਛਲੇ ਦਿਨਾਂ 'ਚ ਕੈਨੇਡਾ ਆਏ ਹੋਏ ਸਨ ਔਰ ਉਹਦੇ 'ਚ ਉਹਨਾਂ ਨੇ ਕੈਨੇਡਾ ਦੇ ਇੱਕ TV ਵਾਲਿਆਂ ਨੂੰ ਇੰਟਰਵਿਊ ਦਿੱਤਾ ਹੈ। ਔਰ ਇਸ ਤੋਂ ਪਹਿਲਾਂ ਜਿਹੜਾ ਟਰੂਥ ਕਮਿਸ਼ਨ ਜੌਨ ਮੇਜਰ ਦੇ ਥੱਲੇ ਇਸ ਕਨਿਸ਼ਕਾ ਕਾਂਡ ਜਿਹਦੇ 'ਚ ਕਿ 329 ਜਿਹੜੇ ਬੇਕਸੂਰ ਯਾਤਰੀ ਮਾਰੇ ਗਏ ਸੀ ਬੰਬ ਬਲਾਸਟ ਦੇ ਥੱਲੇ, ਜਿਹੜੇ ਸਿੱਖਾਂ ਦੇ ਖਾਤੇ 'ਚ ਏਜੰਸੀਆਂ ਨੇ ਪਾਉਣਾ ਚਾਹਿਆ, ਲੇਕਿਨ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ ਨੇ ਦੋਨਾਂ ਸਿੱਖਾਂ ਨੂੰ, ਜਿਨ੍ਹਾਂ ਨੂੰ ਪਹਿਲਾਂ ਦੋਸ਼ੀ ਬਣਾਇਆ ਜਾ ਰਿਹਾ ਸੀ, ਰੁਪਦਮਨ ਸਿੰਘ ਮਲਿਕ ਔਰ ਅਜੈਬ ਸਿੰਘ ਬਾਗੜੀ, ਉਹਨਾਂ ਨੂੰ ਨਿਰਦੋਸ਼ ਮੰਨਿਆ। ਸੋ ਇਹ ਜਦੋਂ ਟਰੂਥ ਕਮਿਸ਼ਨ ਦੇ ਸਾਹਮਣੇ ਆਏ, ਸੱਦਿਆ ਤਾਂ ਇਹਨਾਂ ਨੂੰ ਗਵਰਨਮੈਂਟ ਨੇ ਸੀ, ਪਰ ਰਾਜਵਿੰਦਰ ਸਿੰਘ ਬੈਂਸ ਹੋਰਾਂ ਨੇ ਕਿਹਾ ਮੀਡੀਆ ਉਸ ਇੰਟਰਵਿਊ ਦੇ ਵਿੱਚ ਕਿ ਵੀ ਸਾਨੂੰ ਤਾਂ ਆਪਣੀ ਗੱਲ ਵੀ ਨਹੀਂ ਕਹਿਣ ਦਿੱਤੀ ਗਈ। ਸੋ ਉਹਦੇ 'ਚ ਉਹਨਾਂ ਦਾ ਇਹ ਅੰਦਾਜ਼ਾ ਹੈ ਕਿ ਵੀ ਇਸ ਮਾਮਲੇ ਦੇ ਵਿੱਚ ਇੰਡੀਅਨ ਗਵਰਨਮੈਂਟ ਵੀ ਔਰ ਕੈਨੇਡੀਅਨ ਗਵਰਨਮੈਂਟ ਵੀ ਦੋਨੋਂ ਹੀ ਇਹਨੂੰ ਕਵਰ ਕਰ ਰਹੀਆਂ ਔਰ ਇਹ ਆਪਰੇਸ਼ਨ ਜਿਹੜਾ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਸੀ। ਅਸੀਂ ਪਹਿਲੇ ਦਿਨ ਤੋਂ ਇਹ ਕਹਿੰਦੇ ਰਹੇ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੇ ਲਈ ਦੁਨੀਆ ਭਰ 'ਚ ਹਮਦਰਦੀ ਸੀ ਜੀ। ਇੰਡੀਅਨ ਏਜੰਸੀਆਂ ਸਿੱਖਾਂ ਨੂੰ ਅੰਤਰਰਾਸ਼ਟਰੀ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣਾ ਚਾਹੁੰਦੇ ਸੀ ਔਰ ਉਹਨਾਂ ਨੇ ਹੀ ਇਹ ਸਟੇਜ ਕੀਤਾ ਸਾਰਾ ਐਕਟ। ਉਹਦੇ 'ਚ ਹੋ ਸਕਦਾ ਹੈ ਤਲਵਿੰਦਰ ਸਿੰਘ ਪਰਮਾਰ ਦੂਜੇ ਉਹ ਵਰਤੇ ਗਏ ਹੋਣ ਜਜ਼ਬਾਤੀ ਕਿਸਮ ਦੇ ਸਿੱਖ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਹਨਾਂ ਤੋਂ ਕੀ ਕੰਮ ਕਰਵਾਇਆ ਜਾ ਰਿਹਾ, ਪਰ ਇਹ ਆਪਰੇਸ਼ਨ ਇੰਡੀਅਨ ਏਜੰਸੀਜ਼ ਦਾ ਸੀ ਔਰ ਇਹੀ ਕਨਕਲੂਜਨ ਜਿਹੜਾ ਉਹ ਰਾਜਵਿੰਦਰ ਸਿੰਘ ਬੈਂਸ ਹੋਰਾਂ ਦਾ ਜੀ। ਭਾਰਤ ਦਾ ਕਹਿਣਾ ਹੈ ਕਿ ਤਾਲਿਬਾਨ ਨਾਲ ਤਾਂ ਹੀ ਗੱਲਬਾਤ ਕੀਤੀ ਜਾਵੇ ਜੇ ਉਹ ਹਿੰਸਾ ਦਾ ਰਸਤਾ ਛੱਡਣ ਨੂੰ ਤਿਆਰ ਹੋਵੇ। ਦੇਖੋ, ਕਿਆ ਪਿੱਦੀ ਕਾ ਸ਼ੋਰਬਾ, ਤੁਸੀਂ ਅਮਰੀਕਾ ਨੂੰ ਸਲਾਹ ਦਿਓਗੇ ਵੀ ਉਹ ਕਿਹਦੇ ਨਾਲ ਗੱਲਬਾਤ ਕਰਨ।
10 ਸਾਲ ਢਿੱਲ ਲਾ ਲਿਆ, ਨੈਟੋ ਦੀਆਂ 2 ਲੱਖ ਫੌਜਾਂ ਅਮਰੀਕਾ ਸਣੇ ਰੱਖ ਕੇ ਕਿ ਹਰਾ ਲਿਆ ਤਾਲਿਬਾਨ ਨੂੰ। ਤਾਲਿਬਾਨ ਚਰਖਾ ਨਹੀਂ ਕੱਤਦੇ ਹੈ ਕਿ ਵੀ ਉਹਨਾਂ ਨੇ ਕੋਈ ਚਰਖਾ ਕੱਤ ਕੇ ਉਹਨਾਂ ਨੂੰ ਦੌੜਾਇਆ ਤੇ ਹੁਣ ਉਹਨਾਂ ਨੂੰ ਤੁਸੀਂ ਕਹੋ ਜੀ ਪਹਿਲਾਂ ਉਹ ਚਰਖਾ ਕੱਤਣ ਫੇਰ ਦਿਓ। ਉਹਨਾਂ ਨੇ ਬੰਦੂਕ ਦੇ ਜ਼ੋਰ ਨਾਲ, ਆਪਣੇ ਬਾਹੂਬਲ ਦੇ ਜ਼ੋਰ ਨਾਲ ਆਪਣੀ ਆਜ਼ਾਦੀ ਜਿੱਤੀ ਹੈ ਜੀ। ਔਰ ਅਮਰੀਕਾ ਨੇ ਬਿਲਕੁਲ ਠੀਕ ਕੀਤਾ। ਉਹਨਾਂ ਨੇ ਅੰਦਾਜ਼ਾ ਲਾ ਲਿਆ ਕਿ ਵੀ ਨਹੀਂ, ਇਹ ਇਨਵਿੰਸੀਬਲ ਨੇ। ਜੀ। ਉਹਨਾਂ ਨੇ ਉਹਨਾਂ ਦਾ ਦਫ਼ਤਰ ਖੁਲਾਇਆ ਦੋਹਾ, ਕਤਰ ਦੇ ਵਿੱਚ, ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਹੈ। ਜੀ। 2014 ਦੇ ਵਿੱਚ ਉਹਨਾਂ ਨੂੰ ਪਾਵਰ ਦੇ ਕੇ ਆ ਜਾਣਗੇ। ਪਾਵਰ ਭਾਵੇਂ ਇਹਨੂੰ ਹੀ ਦੇਣ ਕਰਜ਼ਾਈ ਨੂੰ, ਪਰ ਇਹਨੇ 24 ਘੰਟੇ ਨਹੀਂ ਕੱਢਣੇ। ਇਹਨੇ ਮਗਰ ਇਹ ਜਹਾਜ਼ ਤੇ ਵੀ ਬੈਠਾ ਹੋਣਾ, ਇਹਨੂੰ ਟਿਕਣ ਥੋੜੀ ਦੇਣਾ ਉਹਨਾਂ ਨੇ ਕਿ ਵੀ ਜਿਹੜਾ ਸਟੂਜ ਬਣਿਆ ਰਿਹਾ। ਸੋ ਇਹੀ ਜਿਹੜਾ ਅਖਾਣ ਹੈ ਵੀ ਕਿਆ ਪਿੱਦੀ ਕਾ ਸ਼ੋਰਬਾ, ਵੀ ਤੁਸੀਂ ਸਲਾਹ ਦਿਓਗੇ ਕਿ ਜੀ ਤਾਲਿਬਾਨ ਨਾਲ ਗੱਲ ਨਾ ਕਰੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦੇਖੋ, ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਚੁਣਿਆ ਵਾਰਾਂ ਤੋਂ ਵਧੀਕ 'ਚ ਜੀ। ਔਰ ਇਹ ਸ਼ਲੋਕ ਹੈ, ਨਾਨਕ ਲੱਗੀ ਤੁਰ ਮਰੈ, ਜੀਵਨ ਨਾਹੀਂ ਤਾਣ, ਛੋਟੈ ਸੇਤੀ ਜੋ ਮਰੈ, ਲੱਗੀ ਸਾ ਪਰਵਾਨ, ਜਿਸਨੂੰ ਲਾਏ ਤਿਸ ਲੱਗੈ, ਲੱਗੀ ਤਾਂ ਪਰਵਾਨ, ਪਿਰਮ ਪੈਕਾਮ ਨਾ ਨਿਕਲੈ, ਲਾਇਆ ਤਿੰਨ ਸੁਜਾਨ। ਜੀ। ਹੁਣ ਇਸ ਦੇ ਵਿੱਚ ਜਿਹੜਾ ਮੈਟਾਫਰ ਹੈ, ਜਿਹੜਾ ਅਲੰਕਾਰ ਹੈ, ਉਹ ਤੀਰ ਦਾ ਇਸਤੇਮਾਲ ਕੀਤਾ। ਜਦੋਂ ਇੱਕ ਸ਼ਿਕਾਰੀ ਖਿੱਚ ਕੇ ਕੰਨਾਂ ਤੱਕ ਕਮਾਨ ਚੋਂ ਤੀਰ ਮਾਰਦਾ ਹੈ ਤੇ ਉਹੀ ਪਸ਼ੂ ਜਾਂ ਪੰਛੀ ਡਿੱਗਦਾ ਹੈ ਜਿਹਦੇ ਹਿੱਕ ਦੇ ਵਿੱਚ, ਜਿਹਦੇ ਦਿਲ ਦੇ ਵਿੱਚ ਜਾ ਕੇ ਉਹ ਤੀਰ ਉਹਨੂੰ ਵਿੰਨ੍ਹਦੇ, ਉਹ ਫਿਰ ਫੜਕ ਕੇ ਜਿਹੜਾ ਉਹ ਪੰਛੀ ਡਿੱਗ ਪੈਂਦਾ ਹੈ। ਜੀ। ਤੇ ਐਨੀਮਲ ਜਿਹੜਾ ਹੈ ਉਹ ਵੀ ਉਸ ਤੀਰ ਦੇ ਨਾਲ ਜਿਹੜਾ ਤੀਰ ਸੀਨਾ ਵਿੰਨ੍ਹਦੇ। ਜੀ। ਹੁਣ ਇਹ ਇੱਕ ਅਲੰਕਾਰ ਹੈ। ਤੇ ਜਿਹੜੀ ਪਿਆਰ ਦੀ ਖੇਡ ਹੈ, ਰੱਬ ਦੇ ਨਾਲ ਸਭ ਕੁਝ ਹੋਰ ਭੁੱਲ ਕੇ ਸਿਰਫ ਤੇ ਸਿਰਫ ਰੱਬ ਨਾਲ ਪ੍ਰੀਤ ਕਰਨ ਦੀ ਗੱਲ ਹੈ। ਜੀ। ਉਸ ਦਾ ਅਲੰਕਾਰ ਵੀ ਤੀਰ ਹੈ ਕਿ ਵੀ ਜਦੋਂ ਤੱਕ ਸੀਨੇ ਦੇ ਵਿੱਚ ਤੀਰ ਨਹੀਂ ਵੱਜਦਾ। ਜੀ। ਔਰ ਇਸ ਨੂੰ ਹੀ ਭਾਈ ਵੀਰ ਸਿੰਘ ਜਿਹੜੇ ਸਾਡੇ ਬੜੇ ਵਿਦਵਾਨ ਹੋਏ ਨੇ, ਲਿਟਰਰੀ ਜੀਨੀਅਸ, ਜੀ, ਉਹਨਾਂ ਨੇ ਇੱਕ ਥਾਂ ਕਿਹਾ ਆਪਣੀ ਨਜ਼ਮ ਦੇ ਵਿੱਚ ਕਿ ਵੀ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਦਿਨੇ ਰਾਤ ਪਏ ਵਹਿੰਦੇ। ਹੁਣ ਸੀਨੇ ਖਿੱਚ, ਵੀ ਸੀਨੇ ਦੇ ਵਿੱਚ ਜਿਹਦੇ ਖਿੱਚ ਹੈ, ਜਿਸ ਨੇ ਉਹ ਪਿਆਰ ਦਾ ਤੀਰ ਖਾਧਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਫਿਰ ਉੱਥੇ ਆਰਾਮ ਨਹੀਂ ਹੈ। ਜੀ। ਨਿਉ ਵਾਲੇ ਨੈਣਾ ਕੀ ਨੀਂਦਰ, ਜਿਨ੍ਹਾਂ ਨੈਣਾ ਦੇ ਵਿੱਚ ਉਸ ਖਿੱਚ ਦੀ ਵਜ੍ਹਾ ਕਰਕੇ ਪਿਆਰ ਭਰਿਆ ਹੈ, ਨੇ ਹੈ ਜੀ, ਦਿਨੇ ਰਾਤ ਪੇ ਵਹਿੰਦੇ, ਉਹਨਾਂ 'ਚ ਵੈਰਾਗ ਦੇ ਅਥਰੂ ਦਿਨੇ ਰਾਤ ਆਪ ਮੁਹਾਰੇ ਵਗਦੇ ਨੇ। ਔਰ ਇਹ ਜਿਹੜੀ ਖਿੱਚ ਹੈ ਜਾਂ ਇਹ ਸੀਨੇ ਦੇ ਵਿੱਚ ਜਿਹੜਾ ਪ੍ਰੇਮ ਦਾ ਤੀਰ ਖਾਣਾ ਹੈ, ਹੁਣ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ, ਕਬੀਰ ਸਤਿਗੁਰ ਸੂਰਮੇ, ਵਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪੜਿਆ, ਲਗਾ ਕਲੇਜ ਪਰਾ ਕਲੇਜੇ ਛੇਕ। ਜੀ। ਕਿ ਸਤਿਗੁਰੂ ਸੂਰਮੇ, ਸੂਰਬੀਰ ਹੈ, ਸ਼ਿਕਾਰੀ ਹੈ, ਉਸਨੇ ਐਸਾ ਖਿੱਚ ਕੇ ਪਿਆਰ ਦਾ ਤੀਰ ਮਾਰਿਆ, ਅਣਿਆਲਾ ਤੀਰ ਮਾਰਿਆ। ਕਬੀਰ ਸਤਿਗੁਰੂ ਸੂਰਮੇ, ਵਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪੜਿਆ, ਕਿ ਉਹ ਤੀਰ ਮੇਰੇ ਸੀਨੇ 'ਚ ਵੱਜਿਆ, ਮੈਂ ਖਾਂਦਾ ਹੀ ਤੀਰ ਥੱਲੇ ਡਿੱਗ ਪਿਆ, ਪਰਾ ਕਲੇਜੇ ਛੇਕ, ਮੇਰੇ ਕਲੇਜੇ ਦੇ ਅੰਦਰ, ਮੇਰੇ ਦਿਲ ਦੇ ਅੰਦਰ ਉਸ ਤੀਰ ਆਰ ਪਾਰ ਹੋ ਗਿਆ ਔਰ ਪਿਆਰ ਦਾ ਜਿਹੜਾ ਚਸ਼ਮਾ ਸਪਰਿੰਗ ਹੈ ਉਹ ਫੁੱਟਿਆ। ਸੋ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਨਾਨਕ ਲੱਗੀ ਤੁਰ ਮਰੈ, ਤੁਰ ਹੈ ਤੁਰੰਤ, ਕਿ ਜਿਉਂ ਹੀ ਪ੍ਰੇਮ ਦਾ ਤੀਰ ਵੱਜਿਆ ਇੱਕਦਮ ਮਰ ਗਏ, ਡਿੱਗ ਪਏ, ਹਉਮੈ ਮਰ ਗਈ, ਆਪਾ ਮਰ ਗਿਆ, ਜੀਵਨ ਨਾ ਹੀ ਤਾਣ, ਫਿਰ ਜਿਉਣ ਦੀ ਤਾਂ ਆਸ ਹੀ ਨਹੀਂ ਰਹੀ। ਇਹ ਨਹੀਂ ਕਿ ਵੀ ਜ਼ਿੰਦਗੀ ਤੋਂ ਕੋਈ ਖੁਦਕਸ਼ੀ ਕਰ ਲਈ, ਪਰ ਇਹ ਹੈ ਕਿ ਫਿਰ ਸਾਰੀ ਜ਼ਿੰਦਗੀ ਵਿਕਾਰਾਂ ਦੀ ਜ਼ਿੰਦਗੀ ਦੀ ਆਸ ਨਹੀਂ ਰਹੀ, ਮਾਇਆ 'ਚ ਜੀਵਨ ਜਿਉਣ ਦੀ ਆਸ ਨਹੀਂ ਰਹੀ। ਫਿਰ ਉਹਦੇ ਪਿਆਰ ਦੇ ਵਿੱਚ ਜ਼ਿੰਦਗੀ ਬਸਰ ਕਰਨ ਦਾ ਹੀ ਇੱਕੋ ਇੱਕ ਜਿਹੜਾ ਉਹ ਆਸ਼ਾ ਰਹਿ ਗਿਆ। ਨਾਨਕ ਲੱਗੀ ਤੁਰ ਮਰੈ, ਜੀਵਨ ਨਾ ਹੀ ਤਾਣ, ਚੋਟੈ ਸੇਤੀ ਜੋ ਮਰੈ, ਲੱਗੀ ਸਾ ਪਰਵਾਨ। ਉਹਨਾਂ ਨੇ ਕਿਹਾ ਵੀ ਰੱਬ ਦੇ ਦਰਗਾਹ 'ਚ ਪਰਵਾਨ ਹੀ ਉਹ ਹੈ ਜਿਹੜਾ ਕਿ ਇਸ ਕਿਸਮ ਦੇ ਅਣਿਆਲੇ ਤੀਰ ਦੀ ਚੋਟ ਦੇ ਨਾਲ ਡਿੱਗਦਾ, ਉਹੀ ਰੱਬ ਨੂੰ ਪ੍ਰਵਾਨ ਹੁੰਦਾ ਹੈ। ਮਤਲਬ ਇਹ ਹੈ ਵੀ ਉਹਦੇ 'ਚ ਫਿਰ ਕੋਈ ਦੁਚਿੱਤੀ ਜਾਂ ਹਉਮੈ ਨਹੀਂ ਰਹਿੰਦੀ। ਤੇ ਨਾਲ ਇਹ ਵੀ ਕਿ ਇਹ ਜਿਹੜਾ ਪ੍ਰੇਮ ਪਿਆਲਾ ਉਸ ਪਿਆਰ ਦਾ
ਉਹ ਜਿਹਨੂੰ ਚਾਹੁੰਦਾ ਉਹਨੂੰ ਦਿੰਦਾ ਹੈ। ਹਰ ਕੋਈ ਉਹ ਤੀਰ ਨਹੀਂ ਖਾ ਸਕਦਾ। ਇਹ ਜਿਹਨੂੰ ਕਰਤੇ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ, ਇਹ ਉਹਨੂੰ ਹੀ ਦੇਗਾ। ਪ੍ਰੇਮ ਦਾ ਪਿਆਲਾ ਜਿਹਨੂੰ ਉਹ ਚਾਹੁੰਦਾ ਹੈ। ਤੇ ਇਸ ਨੂੰ ਗੁਰੂ ਸਾਹਿਬ ਨੇ ਫਰਮਾਇਆ, ਜਿਸ ਨੂੰ ਲਾਏ ਤਿਸ ਲੱਗੈ ਲੱਗੀ ਤਾ ਪ੍ਰਵਾਨ। ਇਹ ਪ੍ਰਵਾਨ ਉਦੋਂ ਹੀ ਹੁੰਦਾ ਹੈ ਜਿਹਨੂੰ ਉਹ ਦਿੰਦਾ ਹੈ ਪਿਆਰ ਦਾ ਪਿਆਲਾ, ਪਿਆਰ ਦਾ ਤੀਰ ਮਾਰਦਾ ਹੈ। ਤੇ ਫਿਰ ਕਨਕਲੂਡ ਕੀਤਾ ਹੈ ਜੀ, ਪਿਰਮ ਪੈਕਾਮ ਨਾ ਨਿਕਲੇ, ਪੈਕਾਮ ਤੀਰ ਨੂੰ ਕਹਿੰਦੇ ਨੇ, ਲਾਇਆ ਤਿੰਨ ਸੁਜਾਨ। ਤੇ ਉਸ ਪਿਆਰੇ ਸੁਜਾਨ ਸਤਿਗੁਰੂ ਨੇ, ਅਕਾਲ ਪੁਰਖ ਨੇ ਜਦੋਂ ਪਿਆਰ ਦਾ ਤੀਰ ਛੱਡਿਆ ਤੇ ਉਹ ਤੀਰ ਸੀਨੇ ਦੇ ਵਿੱਚ ਖੁੱਭ ਗਿਆ। ਹੁਣ ਉਹ ਖਿੱਚਿਆ ਹੀ ਨਹੀਂ ਜਾ ਸਕਦਾ ਬਾਹਰ। ਨਹੀਂ ਤਾਂ ਹੁੰਦਾ ਹੈ ਤੀਰ ਲੱਗਿਆ, ਤੁਸੀਂ ਉਹਨੂੰ ਖਿੱਚ ਦਿੰਦੇ ਹੋ, ਥੋੜਾ ਬਹੁਤ ਲਹੂ ਵਗਦਾ, ਉਸ ਦੇ ਉੱਤੇ ਤੁਸੀਂ ਉਹਨੂੰ ਟ੍ਰੀਟ ਕਰ ਲੈਂਦੇ ਹੋ। ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪਿਰਮ ਪੈਕਾਮ ਨਾ ਨਿਕਲੇ, ਇਹ ਪਿਆਰ ਦਾ ਤੀਰ ਐਸਾ ਮੇਰੇ ਸੀਨੇ ਦੇ ਵਿੱਚ ਜੜਿਆ ਗਿਆ ਕਿ ਯਤਨ ਕਰਕੇ ਵੀ ਇਹ ਤੀਰ ਨਿਕਲ ਨਹੀਂ ਸਕਦਾ। ਤੇ ਲਾਇਆ ਤਿੰਨ ਸੁਜਾਨ, ਇਹ ਉਸ ਪਿਆਰੇ ਨੇ ਇਸ ਤੀਰ ਦੇ ਨਾਲ, ਪ੍ਰੇਮ ਦੇ ਤੀਰ ਨਾਲ ਮੈਨੂੰ ਘਾਇਲ ਕਰ ਦਿੱਤੇ। ਤੇ ਮੈਂ ਹੁਣ ਘਾਇਲ ਜੀਵ ਉਸ ਨਿਰੰਕਾਰ ਦੀ ਯਾਦ ਦੇ ਵਿੱਚ ਹੀ ਆਪਣੀ ਜ਼ਿੰਦਗੀ ਗੁਜ਼ਾਰ ਰਹੇ। ਔਰ ਉਸ ਦੇ ਪਿਆਰ ਤੋਂ ਬਿਨਾਂ ਮੇਰੇ ਲਈ ਕੋਈ ਸਰਮਾਇਆ ਨਹੀਂ, ਮੇਰੀ ਕੋਈ ਭੁੱਖ ਨਹੀਂ, ਮੇਰੀ ਕੋਈ ਡਿਜ਼ਾਇਰ ਨਹੀਂ। ਮੈਂ ਇਸ ਪਿਆਰ ਨੂੰ, ਅਕਾਲ ਪੁਰਖ ਦੇ ਵਜੂਦ ਨੂੰ ਸਮਰਪਿਤ ਹੋ ਕੇ ਆਪਣੀ ਜ਼ਿੰਦਗੀ ਬਸਰ ਕਰਾਂ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੂਰ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ। ਸੋ ਉਹ ਕਿਉਂ ਹੈ ਮੇਰੀ ਮਾਂ, ਉਹ ਕਿਉਂ ਵਿਸਰੇ? ਉਹਦੇ ਖਾਣ ਨਾਲ ਹੀ ਮੇਰੀ ਭੁੱਖ ਜਾਂਦੀ ਹੈ। ਜੇ ਮੈਂ ਆਖਦਾ ਤਾਂ ਮੈਂ ਜਿਉਂਦਾ, ਜੇ ਭੁੱਲ ਜਾਏ ਵਿਸਰ ਜਾਏ ਤਾਂ ਮੈਂ ਮਰ ਜਾਂਦਾ। ਸੋ ਫਿਰ ਇਹ ਸਥਿਤੀ, ਇਹ ਅਵਸਥਾ ਬਣ ਜਾਂਦੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਵੀਅਰਸ ਨਾਲ ਅੱਜ ਦਾ ਵਿਚਾਰ ਸਾਂਝਾ ਕੀਤਾ ਤੇ ਹੁਣ ਅਸੀਂ ਆਪਣੇ ਵੀਰਸ ਕੋਲ ਲੈਣੇ ਇਜਾਜ਼ਤ। ਵੀਰਸ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਰਾਏ ਤੇ ਸੁਝਾਅ ਲਿਖੇ ਹਨ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫੇਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।